ਜੀ। ਅਗਲੀ ਖਬਰ ਦੇ ਵੱਲ ਵਧੀਏ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਸਪਤਾਲਾਂ ਦੇ ਅੰਦਰ ਪੱਤਰਕਾਰਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ ਮਿੰਟੂ ਜੀ। ਨਹੀਂ ਦੇਖੋ, ਇਹ ਇੱਕ ਮਾਮਲਾ ਆਇਆ ਸੀਗਾ ਗੁਰਦਾਸਪੁਰ ਦੇ ਵਿੱਚੋਂ। ਜੀ। ਸਾਰੇ ਹਸਪਤਾਲਾਂ ਦੇ ਵਿੱਚ ਤਾਂ ਨਹੀਂ, ਹੂੰ। ਇੱਕ ਤਰ੍ਹਾਂ ਨਾਲ ਇੱਕ ਮਾਮਲਾ, ਪਰ ਕਈ ਵਾਰ ਉਹ ਮਾਮਲਾ ਵਿਵਾਦ ਬਣ ਜਾਂਦਾ ਹੈ। ਉਹ ਮਾਮਲਾ ਕਈ ਵਾਰ ਜਿਹੜਾ ਮਿਸਾਲ ਬਣ ਜਾਂਦਾ ਹੈ ਔਰ ਵਿਵਾਦ ਵੀ ਬਣ ਜਾਂਦਾ ਹੈ। ਜੀ। ਦੇਖੋ, ਇਹਦੇ ਚ ਇਹਨਾਂ ਨੇ ਕੀ ਕੀਤਾ ਕਿ ਉਹ ਲਿਖ ਕੇ ਲਾ ਦਿੱਤੇ ਪ੍ਰਿੰਟ ਆਊਟ ਕਿ ਭਾਈ ਇੱਥੇ ਮੀਡੀਆ ਪਰਸਨ ਜਿਹੜੇ ਆ ਉਹ ਅਲਾਉਡ ਨਹੀਂ ਹੈ। ਤਾਂ ਉਸ ਤੋਂ ਬਾਅਦ ਫਿਰ ਜਦੋਂ ਇਹ ਖਬਰ ਜਿਹੜੀ ਚੱਲੀ, ਪੱਤਰਕਾਰਾਂ ਨੇ ਵੀ ਪੁੱਛਿਆ ਕਿ ਭਾਈ ਸਾਡਾ ਕੀ ਗੁਨਾਹ ਹੋ ਗਿਆ, ਸਾਡਾ ਕੋਈ ਹੈ ਤਾਂ ਕਸੂਰ ਦੱਸ ਜਾ, ਕਿਹੜੀ ਗੱਲੋਂ ਹੋਇਆ ਸਾਡੇ ਕੋਲੋਂ ਡਾਕਟਰ ਦੂਰ ਦੱਸ ਜਾ। ਤਾਂ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ, ਜਿਹੜੇ ਉੱਥੇ ਮੈਡੀਕਲ ਅਫੀਸਰ ਸਨ ਕਿ ਦੇਖੋ ਜੀ ਐਸਾ ਨਹੀਂ ਹੈ, ਮੀਡੀਆ ਤਾਂ ਸਾਡਾ ਸਹਿਯੋਗੀ ਹੈ, ਮੀਡੀਆ ਤਾਂ ਸਾਡੀਆਂ ਜਿਹੜੀਆਂ ਮਤਲਬ ਕਿ ਸਮੱਸਿਆਵਾਂ ਨੇ ਸਰਕਾਰ ਤੱਕ ਪਹੁੰਚਦਾ ਕਰਦਾ ਹੈ। ਅਸੀਂ ਕੋਈ ਗੱਲ ਨਹੀਂ ਜੀ, ਜਿਹੜੇ ਉਹ ਪ੍ਰਿੰਟ ਆਊਟ ਲਾਏ ਨੇ ਯਾਨੀ ਪਰਚੇ ਲਾਏ ਨੇ ਅਸੀਂ ਉਤਾਰ ਦੇਵਾਂਗੇ। ਪਰ ਐਸੀ ਨੌਬਤ ਕਿਵੇਂ ਆਈ ਕਿ ਇੱਕ ਅਫਸਰ ਕਹਿ ਰਿਹਾ ਕਿ ਮੈਨੂੰ ਤਾਂ ਪਤਾ ਨਹੀਂ, ਪਰ ਜੇ ਲੱਗੇ ਵੀ ਨੇ ਤੇ ਮੈਂ ਉਹਨਾਂ ਨੂੰ ਲਵਾ ਦਿਆਂਗਾ। ਇਹਦਾ ਮਤਲਬ ਇਹ ਆ ਕਿ ਉਹ ਜਿਹੜੇ ਪਰਚੇ ਲੱਗੇ ਨੇ ਕਿਤੇ ਨਾ ਕਿਤੇ ਇਹ ਹੋ ਸਕਦਾ ਕਿ ਇਹਨਾਂ ਤੋਂ ਵੀ ਉੱਤੋਂ ਆਰਡਰ ਆਏ ਹੋਣ। ਅੱਜ ਕੱਲ ਉੱਤੋਂ ਵੀ ਬੜੇ ਆਰਡਰ ਆਉਂਦੇ ਆ ਨਾ, ਜਿਹੜੇ ਉੱਤੇ ਬੈਠੇ ਆ ਉਹਨਾਂ ਦੇ ਵੀ ਗਾਂ ਉੱਤੇ ਬੈਠੇ, ਕਰੀਏ ਕਿ ਡਬਲ ਤੇ ਉੱਤੇ ਹੋ ਗਏ। ਜੀ ਜੀ। ਹੁਣ ਏਦਾਂ ਦੀ ਐਂਟਰੀ ਬੈਨ ਕਰਨੀ, ਦੇਖੋ ਇੱਕ ਪਾਸੇ ਤਾਂ ਤੁਸੀਂ ਆਪਣੇ ਅਫਸਰਾਂ ਨੂੰ ਹਦਾਇਤ ਕੀਤੀ ਸੀਗੀ ਕਿ ਬਈ ਤੁਸੀਂ ਕਿਸੇ ਨੂੰ ਮੋਬਾਈਲ ਲਿਆਉਣ ਤੋਂ ਵੀ ਨਹੀਂ ਰੋਕਣਾ ਆਪਣੇ ਦਫ਼ਤਰਾਂ ਦੇ ਵਿੱਚ। ਯਾਦ ਹੈ ਨਾ ਜਦੋਂ ਇਹਨਾਂ ਨੇ ਐਂਟੀ ਕਰਪਸ਼ਨ ਹੈਲਪਲਾਈਨ ਜਾਰੀ ਕੀਤੀ ਸੀਗੀ ਤੇ ਕਈ ਐਸੇ ਅਫਸਰ ਸਨ ਜਿਨ੍ਹਾਂ ਨੇ ਬਾਹਰ ਲਿਖ ਕੇ ਲਾਇਆ ਸੀਗਾ ਕਿ ਕੋਈ ਗੱਲ ਨਹੀਂ, ਤੁਸੀਂ ਆਪਣਾ ਮੋਬਾਈਲ ਲਿਆਓ, ਜੋ ਮਰਜ਼ੀ ਕਰੋ, ਕੈਮਰਾ ਚਲਾਓ, ਕੋਈ ਚੱਕਰ ਨਹੀਂ ਹੈਗਾ। ਤਾਂ ਇੱਕ ਪਾਸੇ ਤਾਂ ਤੁਸੀਂ ਇਹ ਕਹਿੰਦੇ ਹੋ ਕਿ ਹਾਂ ਬਈ ਜੇ ਕਿਤੇ ਤੁਹਾਨੂੰ ਕੋਈ ਇਹੋ ਜਿਹਾ ਸਾਹਮਣਾ ਕਰਨਾ ਪੈਂਦਾ, ਕੋਈ ਕਰਪਸ਼ਨ ਮੰਗਦਾ ਤੁਹਾਡੇ ਕੋਲੋਂ, ਕੋਈ ਰਿਸ਼ਵਤਖੋਰੀ ਦੀ ਵੱਡੀ ਖੋਰੀ ਦੀ ਮੰਗ ਕਰਦਾ ਹੈ ਤੇ ਤੁਸੀਂ ਸਾਨੂੰ ਸ਼ਿਕਾਇਤ ਕਰੋ। ਤੇ ਦੂਸਰੇ ਪਾਸੇ ਇਹ ਵੀ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤੁਹਾਡਾ ਹੀ ਸਹਿਯੋਗ ਹੈ ਨਾ। ਜੇ ਕੋਈ ਮੀਡੀਆ ਪਰਸਨ ਜਾਂ ਸਿਵਿਲੀਅਨ ਕੋਈ ਰਿਕਾਰਡਿੰਗ ਕਰਦਾ ਹੈ, ਕੋਈ ਮਤਲਬ ਕਿ ਫੋਟੋ ਖਿੱਚਦਾ ਹੈ, ਤੁਹਾਡੇ ਤੱਕ ਪਹੁੰਚਦੀ ਕਰਦਾ ਹੈ, ਕੋਈ ਰਿਪੋਰਟ ਕਰਦਾ ਹੈ, ਚਾਹੇ ਕੋਈ ਕੰਪਲੇਂਟ ਕਰਦਾ ਹੈ, ਤਾਂ ਉਹ ਕਿਹਦਾ ਫਾਇਦਾ ਹੈ? ਤੁਹਾਡਾ ਸਹਿਯੋਗ ਹੈ ਕਿ ਨਹੀਂ ਹੈ? ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ। ਗੱਲਾਂ ਕਰਿਆ ਨਾ ਕਰਾ ਢੋਣ ਵਾਲੀਆਂ, ਵੀ ਇਹ ਤੇ ਅੱਡ ਹੋਣ ਵਾਲੀਆਂ ਗੱਲਾਂ ਨੇ। ਪਹਿਲਾਂ ਪੱਤਰਕਾਰਾਂ ਦੀ ਜਸੂਸੀ ਟਾਈਪ ਵੀ ਕਰਾਤੀ ਇਹਨਾਂ ਨੇ। ਤੁਹਾਨੂੰ ਸ਼ਾਇਦ ਪਤਾ ਲੱਗ ਗਿਆ ਹੋਣਾ ਕਿ ਸੰਗਰੂਰ ਦੇ ਵਿੱਚ ਲਿਸਟਾਂ ਬਣ ਗਈਆਂ ਪੱਤਰਕਾਰਾਂ ਦੀਆਂ, ਕਿਹੜੇ ਅਖਬਾਰ ਦੇ ਨਾਂ ਲਿਆ, ਕਿਹੜੇ ਚੈਨਲ ਦੇ ਨਾਂ ਲਿਆ, ਉਹਦਾ ਪਰਿਵਾਰ ਕੌਣ ਕੌਣ ਆ, ਉਹਦਾ ਕਾਰੋਬਾਰ ਕੀ ਆ। ਤਾਂ ਜਦੋਂ ਇਹ ਗੱਲ ਜਿਹੜੀ ਆ ਉਹ ਨਿਕਲੀ ਬਾਹਰ, ਫਿਰ ਉੱਤੇ ਵੀ ਇਹਨਾਂ ਨੇ ਆਪਣਾ ਪੈਰ ਜਿਹੜਾ ਸੀ ਉਹ ਪਿਛਾਂ ਖਿੱਚ ਲਿਆ। ਕਾਫੀ ਫਜ਼ੀਅਤ ਹੋਈ ਆ। ਤਾਂ ਇਸ ਮਾਮਲੇ ਦੇ ਵਿੱਚ ਕਿ ਤੁਸੀਂ ਆਪ ਹੀ ਤਾਂ ਇਹਨਾਂ ਚੀਜ਼ਾਂ ਨੂੰ ਉਭਾਰਿਆ, ਆਪ ਹੀ ਇਹਨਾਂ ਚੀਜ਼ਾਂ ਨੂੰ ਪ੍ਰਚਾਰਿਆ ਕਿ ਭਾਈ ਸਿਹਤ ਜਿਹੜੀ ਹੈ ਬਹੁਤ ਜ਼ਰੂਰੀ ਹੈ, ਇਸ ਕਰਕੇ ਸਿਹਤ ਪ੍ਰਬੰਧਾਂ ਤੇ ਸਾਡੀ ਖਾਸ ਨਜ਼ਰ ਰਹੇਗੀ। ਤਾਂ ਜੇ ਮੰਨ ਲਓ ਕਿਤੇ ਊਣਤਾ ਹੀ ਹੈ ਹੀ ਨਹੀਂ ਹੈ ਤਾਂ ਤੁਸੀਂ ਤਾਂ ਸਗੋਂ ਇਨਵੀਟੇਸ਼ਨ ਦਿਓ, ਜਿੱਦਾਂ ਤੁਸੀਂ ਕਹਿੰਦੇ ਹੋ ਕਿ ਦਿੱਲੀ ਦੇ ਸਕੂਲ ਆ ਕੇ ਦੇਖੋ ਜੀ। ਤਾਂ ਤੁਹਾਨੂੰ ਤਾਂ ਇਹ ਸੱਦਾ, ਹਾਲਾਂਕਿ ਹਾਲੇ ਟਾਈਮ ਥੋੜਾ ਹੈ, ਪਰ ਤੁਹਾਨੂੰ ਇਸ ਤਰ੍ਹਾਂ ਦਾ ਜਿਗਰਾ ਰੱਖਣਾ ਚਾਹੀਦਾ ਹੈ ਕਿ ਭਾਈ ਜੇ ਕਿਸੇ ਨੇ ਸਾਡੇ ਹਸਪਤਾਲ ਵੇਖਣੇ ਆ, ਮੁਹੱਲਾ ਕਲੀਨਿਕਾਂ ਜਿਹੜੀਆਂ ਕਿ ਬਾਅਦ ਦੇ ਵਿੱਚ ਪਤਾ ਹੀ ਨਹੀਂ ਕਦੋਂ ਆਮ ਆਦਮੀ ਕਲੀਨਿਕਾਂ 'ਚ ਤਬਦੀਲ ਹੋ ਗਈਆਂ, ਕਿ ਜੇ ਉਹ ਕਿਸੇ ਨੇ ਵੇਖਣੀਆਂ ਜਾਂ ਕਿਸੇ ਨੇ ਸਾਡੇ ਹਸਪਤਾਲ ਵਗੈਰਾ ਵੇਖਣੇ ਆ ਤਾਂ ਬਈ ਆ ਜਾਓ, ਮੋਸਟ ਵੈਲਕਮ ਹੈ। ਤੇ ਇਹਦੇ 'ਚ ਕੀ ਆ, ਜਦੋਂ ਤੁਸੀਂ ਆਪਣੇ ਵੱਲੋਂ ਸਿੱਕੇਬੰਦ ਕੰਮ ਕਰ ਲੋਗੇ ਤੇ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਪਰ ਏਦਾਂ ਕਰਕੇ ਤੁਸੀਂ ਕਮਜ਼ੋਰੀਆਂ ਨੂੰ ਢੱਕ ਨਹੀਂ ਸਕਦੇ, ਤੁਹਾਡੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਉਹਨੂੰ ਢੱਕ ਨਹੀਂ ਸਕਦੇ। ਜੀ ਜੀ।